अस्सलाम वालेकुम नाजरीन, यूट्यूब चैनल उभरता पंजाब विच सारे वीरां नूं खुश आमदीद। नाजरीन, जिद्दां कि तुहानूं पता कि असीं अपने इलाके विच मौजूद हर किस्म दा टैलेंट और पंजाब दे नाल जुड़े होए हर किस्म दे कल्चर नूं अपने यूट्यूब चैनल उभरता पंजाब ते लिआउण दी चढ़ा के पूरी दुनिया दे विच पाकिस्तानियां दा टैलेंट विखाउण दी भरपूर कोशिश कर रहे हैं। पंजाब दे कल्चर दे नाल जुड़िया होया एक कल्चर साडे नाल अज मौजूद आ, गावां दा कल्चर। नाजरीन, साडे नाल अज मौजूद ने मुख्तियार भाई जिन्हां ने गावां पाल रखियां ने और इन्हां दा ताल्लुक कित्थों आ। ये जगह मखसूस नहीं हैगी जिथे रख के गाइयां नूं पट्ठे पांदे आ, कदी किस इलाके च कदी किस इलाके च इस तरीके नाल ये गाइयां पालदे ने। इन्हां दे नाल असीं गुफ्तगू करांगे और इंशाअल्लाह मज़ेदार सानूं तजर्बे नाल गल्लां दस्सणगे। अस्सलाम वालेकुम जी। वालेकुम सलाम भाई मुख्तियार, की हाल चाल आ? ठीक, शुक्र अल्लाह पाक सेहत दा। तबीयत ठीक है? ठीक ठाक, अल्लाह दा करम। अच्छा भाई मुख्तियार, सब तो पहले कि तुसीं सानूं वक्त दिता, तुहाडा बहुत ज़्यादा शुक्रिया जी। ते भाई मुख्तियार, सब तो पहले मैं तुहानूं ये पुछांगा कि तुसीं किहड़े इलाके चों आए हो? ਅਸੀਂ ਜੀ ਚੱਕ ਮਦਰਸਾ ਅੱਡਾ ਜਿੱਥੇ ਹਫਤਾ ਮੰਡੀ ਲੱਗਦੀ। यानी ज़िला या शहर दसो? ਜ਼ਿਲ੍ਹਾ ਬਾਵਲ ਨਗਰ। अच्छा, ज़िला भावल नगर ਹਾਂਜੀ। तो तुसीं आए ਭੈਣੀ हो? ਕਾਸਮ ਕੀ ਦਾ ਇਹ ਮਾਲ ਹੈ ਜੀ। अच्छा, ਹਾਂਜੀ, ਇਹ ਕਾਫੀ ਦੇਰ ਤੋਂ ਅਰਸੇ ਤੋਂ ਜੀ ਇਹ ਅਸੀਂ ਗਾਵਾਂ ਰੱਖੀਆਂ। किन्ने अरसे तो तकरीबन कर रहे हो ये ਇਹ काम? ਜੀ 15-20 ਸਾਲ ਪਹਿਲਾਂ ਤੋਂ ਕਰ ਰਹੇ ਹਾਂ। अच्छा अच्छा, ਹਾਂਜੀ तुसीं जवानी शुरू करता? ਹਾਂਜੀ, ਸਾਡੇ ਵਡੇਰੇ ਵੀ ਇਹ ਕਰਦੇ ਰਹੇ ਨੇ, ਉਤੋਂ ਅਸੀਂ ਪੈਦਾ ਹੋਏ, ਅਸੀਂ ਵੀ ਇਸੇ ਕਾਰੋਬਾਰ ਲੱਗੇ ਹਾਂ। ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਗਾਵਾਂ ਦਾ, ਹਾਂਜੀ। ਤੁਹਾਡੇ ਕੋਲ ਕਿੰਨੀਆਂ ਟੋਟਲੀ ਗਾਵਾਂ ਸੀਗੀਆਂ? ਟੋਟਲ ਜੀ 2-4 ਗਾਵਾਂ ਤੋਂ ਅੱਲਾ ਨੇ ਵਧਾਈਆਂ। ਅੱਛਾ, 2-4 ਗਾਵਾਂ ਤੋਂ ਹਾਂਜੀ। ਹੁਣ ਕਿੰਨੀਆਂ ਤੁਹਾਡੇ ਕੋਲ? ਹੁਣ ਜੀ ਇਸ ਟਾਈਮ ਆ 300 ਹੋਏ ਸਾਡੇ। ਮਾਸ਼ਾਅੱਲਾ, ਸਾਰੀਆਂ ਗਾਵਾਂ ਹੀ ਆ ਜਾਂ ਇਹਦੇ ਵਿੱਚ ਬੱਚੇ ਵਗੈਰਾ? ਨਹੀਂ ਜੀ, ਇਹਦੇ ਵਿੱਚ ਵੱਛਾ ਇੱਕ ਹੈ, ਬਦਸਾਨੀ ਵਾਸਤੇ ਦੂਸਰੀਆਂ ਗਾਵਾਂ ਹੀ। ਅੱਛਾ ਅੱਛਾ, ਤੇ ਇਹਦੇ ਵਿੱਚ ਸਾਲ ਬਾਅਦ ਕਿੰਨੀਆਂ ਗਾਵਾਂ ਵੱਧ ਜਾਂਦੀਆਂ? ਸਾਲ ਬਾਅਦ ਜੀ ਵੱਧ ਜਾਂਦੀਆਂ। ਸਾਲ ਦੇ ਵਿੱਚ ਜੇ 100 ਗਾਂ ਨਾ ਹਾਂਜੀ, ਤੇ 60-65 ਹੋ ਜਾਂਦੀ ਹੈ। ਯਾਨੀ 60-65 ਗਾਂ ਵੱਧ ਜਾਂਦੀ ਆ ਵੱਧ ਸਾਲ ਜਾਂਦੀ, ਬਾਅਦ। ਵੱਧ ਤੇ ਜਾਂਦੀ। ਤੁਸੀਂ ਕੋਈ ਗਾਵਾਂ ਜਦੋਂ ਤੋਂ ਸ਼ੁਰੂ ਕੀਤੀਆਂ ਵਾ, ਦੋ ਤੋਂ ਸ਼ੁਰੂ ਕੀਤਾ ਕੰਮ, ਹਾਂਜੀ। ਵੇਚੀਆਂ ਵੀ ਆ ਕੋਈ? ਬੱਚੇ ਬੁੱਚੇ ਵੇਚ ਤੇ ਕਦੇ ਗਾਵਾਂ ਵੇਚਤੀਆਂ, ਜਦੋਂ ਵੱਕੋਂ ਲੱਗਦੀਆਂ ਸੂਣ ਤੇ ਆਈਆਂ ਹਾਂਜੀ। ਉਦੋਂ ਵਿੱਚੋਂ ਵੇਚ ਲਈਆਂ। ਸਹੀ, ਵਿੱਚੋਂ ਉਹ ਜਿਹੜਾ ਵਾਧਾ ਹੁੰਦਾ ਹੈ ਉਹ ਨਾਲ ਰਲ ਗਈਆਂ। ਨਾ ਰਲ ਜਾਂਦਾ। ਹਾਂਜੀ। ਤੇ ਤੁਸੀਂ ਇਹ ਦੱਸੋ ਕਿ ਗਾਵਾਂ ਕਿਹੜੀ ਨਸਲ ਦੀਆਂ ਵਾ? ਇਹ ਚੋਲਸਤਾਨੀ ਦੇਸੀ ਗਾਵਾਂ ਨੇ। ਸਾਰੀਆਂ ਚੋਲਸਤਾਨੀ ਦੇਸੀ? ਸਾਰੀਆਂ ਚੋਲਸਤਾਨੀ। ਇਹਨਾਂ ਨੂੰ ਗਰਮੀ ਸਰਦੀ ਦਾ ਕੋਈ ਇਸ਼ੂ ਨਹੀਂ ਕੋਈ ਹੈਗਾ, ਇਹਨਾਂ ਜਿੱਥੇ ਨੂੰ- ਮਰਜ਼ੀ ਲਈ ਫਿਰੋ? ਜਿੱਥੇ ਮਰਜ਼ੀ ਇਹਨਾਂ ਨੂੰ ਛਾਵੇਂ ਕਰ ਦਿਓ, ਨਾ ਕਰੋ, ਇਹ ਸਾਰਾ ਦਿਨ ਐਵੇਂ ਚਲਦੀਆਂ ਫਿਰਨਗੀਆਂ, ਕੋਈ ਗਰਮੀ ਮਹਿਸੂਸ ਨਹੀਂ ਕਰਦੀ। ਅੱਛਾ, ਤੁਸੀਂ ਇਸ 4 ਦਿਨ ਪੱਠੇ ਪੁੱਠੇ ਨਹੀਂ ਪਾਉਂਦੇ? ਪੱਠੇ ਨਹੀਂ ਪਾਉਂਦੇ ਅਸੀਂ, ਬਾ ਪੱਠੇ ਪਾਣੇ 2-3 ਮਹੀਨੇ, 11ਵਾਂ 12ਵਾਂ ਮਹੀਨਾ ਪਹਿਲੇ ਅੱਛਾ, ਤਾਂ ਪਹਿਲੇ ਨਵੰਬਰ ਦਸੰਬਰ ਜਨਵਰੀ ਚ ਤੁਸੀਂ ਹਾਂਜੀ, ਪੱਠੇ ਪਾਉਂਦੇ ਹਾਂਜੀ, ਸਿਆ- ਉਦੋਂ ਪਾ- ਯਾਨੀ ਫੁੱਲ ਸਿਆਲਾਂ ਚ? ਹਾਂ, ਫੁੱਲ ਸਿਆਲਾਂ 'ਚ ਉਹਦੀ ਵੀ- ਪੱਠੇ ਪਾਉਣ ਦੀ ਸਰ ਵਜ੍ਹਾ ਕੀ ਆ? ਉਹਦੀ ਵਜ੍ਹਾ ਹੈ ਜੀ, ਬਾਹਰ ਮੁੜ ਇਸ ਤਰ੍ਹਾਂ ਵੀ ਸਰਦੀ ਫੁੱਲ ਪੈਂਦੀ, ਉਦੋਂ ਧੁੰਦਾਂ ਪੈਂਦੀਆਂ, ਅੱਛਾ। ਉਸਲੇ ਡੰਗਰਾਂ ਦੇ ਕੋਰਾ ਪੈਂਦਾ ਹੈ ਤੇ ਉਹ ਨਾ ਲਿੱਸੀਆਂ ਪੈ ਜਾਂਦੀਆਂ। ਅੱਛਾ। ਉਹ 3 ਮਹੀਨੇ ਅਸੀਂ ਘਰੇ ਰੱਖਣੀ। ਸਹੀ ਆ। ਹਾਂਜੀ। ਤੇ ਭਾਵਲ ਨਗਰ ਲੈ ਜਾਂਦੇ ਆ? ਹਾਂਜੀ, ਬਾਬਲ ਨਗਰ ਗਾ। ਤੇ ਇੱਥੇ ਤੁਸੀਂ ਅੱਜ ਚੀਚਾਵਤਨੀ ਮੌਜੂਦ ਆ। ਹਾਂਜੀ। ਚੀਚਾਵਤਨੀ ਤੋਂ ਭਾਵਲ ਨਗਰ ਦਾ ਕਾਫੀ ਸਿਆ ਸਫ਼ਰ ਆ, ਕਿੰਨੇ ਦਿਨਾਂ 'ਚ ਪਹੁੰਚ ਜਾਂਦੇ ਤੁਸੀਂ? ਸਾਨੂੰ ਜੀ ਘਰੋਂ ਨਿਕਲਿਆ ਨੂੰ ਮਹੀਨਾ ਹੋ ਗਿਆ। ਅੱਛਾ, ਮਹੀਨਾ ਹੋ ਗਿਆ। 1 ਮਹੀਨਾ ਹੋ ਗਿਆ। ਠੀਕ। ਤੇ ਦੂਸਰਾ ਆਈਆਂ ਵੀ ਇੱਥੇ ਹੁਣ ਵੱਢ ਨੇ ਰਜਦੀਆਂ ਨੇ। ਹਾਂਜੀ, ਕਣਕ ਦੇ ਵੱਢ ਬਿਲਕੁਲ। ਹਾਂਜੀ, ਕਣਕ ਦੇ ਵੱਢ। ਸਾਨੂੰ ਭਾਵੇਂ ਰੋਟੀ ਘਾਟ ਲੱਭੇ, ਹਾਂਜੀ। ਅਸੀਂ ਇਹਨਾਂ ਨੂੰ ਰਜਾਲ ਤੇ ਬਾਣਾ, ਭਾਵੇਂ ਰਾਤੀ 12 ਵਜੇ ਤਾਈਂ ਚਰਾਣੀਆਂ ਪਈਆਂ। ਅੱਛਾ। ਹਾਂਜੀ। ਤੇ ਕਿੰਨੇ ਏਕੜਾਂ 'ਚ ਤੁਸੀਂ, ਤੁਹਾਨੂੰ ਕਿੰਨੇ ਕੁ ਏਕੜ ਜਾਂ ਕਿੰਨੇ ਕਿੱਲੇ ਚਾਹੀਦੇ ਹੁੰਦੇ ਆ ਇਹ ਰਜਾਉਣ ਵਾਸਤੇ? ਰਜਾਣ ਵਾਸਤੇ ਜੀ ਚੰਗਾ ਘਾਹ ਘੂ ਹੋਵੇ ਤਾਂ ਵੀ 20 ਕਿੱਲੇ 15 ਕਿੱਲੇ ਹੋਣ 300 ਗਾਂ ਲਈ? ਹਾਂਜੀ, ਦਿਹਾੜੀ ਪੈਂਦੀ ਹੈ ਅੱਛਾ, ਸਾਡੀ। ਉਹ ਵੀ ਚੰਗਾ ਘਾਹ ਹੋਵੇ ਤਾਂ। ਸਹੀ। ਤੇ ਨਹੀਂ ਤਾਂ ਉਵੇਂ ਤਾਂ ਵੈਸੇ ਹੋਣਾ, ਵੇਖ ਲਓ ਮੁਰੱਬਾ ਥਾਂ ਦਾ ਪਿਆ, ਘਾਹ ਕੋ ਨਹੀਂ। ਹਾਂਜੀ। ਇਹਨਾਂ ਵਾਸਤੇ ਕੋਈ ਸ਼ੈ ਹੀ ਨਹੀਂ, ਗੇੜਾ ਮਾਰਿਆ ਆਗਾਂ ਗਈਆਂ ਵਾ। ਸਹੀ ਆ। ਤੇ ਇਹ ਜਿਹੜੀਆਂ ਤੁਸੀਂ ਗਾਵਾਂ ਰੱਖੀਆਂ, ਹਾਂਜੀ। ਇਹਦੇ ਜਿਹੜੇ ਵੱਛੇ ਹੁੰਦੇ ਆ, ਹਾਂਜੀ। ਕੁਰਬਾਨੀ ਤੇ ਵੱਛੇ ਸੇਲ ਕਰਦੇ ਆ? ਹਾਂਜੀ। ਤੇ ਇਹਦੇ ਕਿੰਨੇ ਕੁ ਹਰ ਕੁਰਬਾਨੀ ਤੇ ਸੇਲ ਹੋ ਜਾਂਦੇ ਬੱਚੇ? ਜਦ ਤੱਕ 300 ਗਾਵਾਂ ਹੁਣ ਐਨਕੀ ਕੁਰਬਾਨੀ ਤੇ ਕਿੰਨੇ ਹਾਂਜੀ। ਸੇਲ ਕਰਨ ਵਾਲੇ ਬੱਚੇ? ਕੁਰਬਾਨੀ ਤੇ ਸੇਲ ਕਰਨ ਵਾਲੇ ਜੀ 15 ਵੀ ਹੋ ਜਾਂਦੇ, 20 ਵੀ ਹੋ ਜਾਂਦੇ। ਅੱਛਾ। ਹਾਂਜੀ, ਜਿਹੜੇ ਕੁਰਬਾਨੀ ਵਾਸਤੇ ਵੀ ਆਂਦੀ ਕੁਰਬਾਨੀ ਤੇ ਤਿਆਰ ਹੋ ਜਾਂਦੇ ਨੇ। ਸਹੀ। ਆਈਆਂ ਨਾ 2.5 ਸਾਲਾਂ ਬਾਅਦ ਦੋਂਦਾ ਹੁੰਦਾ ਹੈ, ਕੁਰਬਾਨੀ ਤੇ ਬਿਲਕੁਲ, ਤਿਆਰ ਹਾਂਜੀ, ਹੁੰਦਾ। ਹਾਂਜੀ। 2.5 ਸਾਲਾਂ ਤੋਂ ਇਹ ਜਿਹੜਾ ਤਾਂ 20-30 ਬੱਚੇ ਹੋ ਜਾਂਦੇ ਨੇ ਕੁਰਬਾਨੀ ਤੇ। ਤੇ ਭਾਈ ਮੁਖਤਿਆਰ, ਅਗਰ ਇਹਨਾਂ ਦੀ ਬਿਮਾਰੀਆਂ ਦੀ ਗੱਲ ਕੀਤੀ ਜਾਵੇ, ਹਾਂਜੀ। ਤੁਸੀਂ ਕੋਈ ਇੱਕ ਖਾਸ ਜਗ੍ਹਾ ਤੇ ਮੁਖਤਸ ਜਗ੍ਹਾ ਤੇ ਡੇਅਰੀ ਫਾਰਮ ਨਹੀਂ ਬਣਾ ਕੇ ਬੈਠੇ। ਹਾਂਜੀ। ਤੁਸੀਂ ਰੋਡਾਂ ਤੇ ਕਦੀ ਕਿੱਥੇ ਕਦੀ ਹਾਂਜੀ। ਕਿੱਥੇ ਦੂਰ ਸ਼ਹਿਰਾਂ ਤੋਂ ਹਾਂਜੀ। ਤੁਸੀਂ ਚਲਾਉਂਦੇ ਆ। ਹਾਂਜੀ। ਬਿਮਾਰੀ ਦੇ ਵੱਲ ਨਾਲ ਕੋਈ ਸਪੈਸ਼ਲ ਦਵਾਈਆਂ ਨਾਲ ਰੱਖੀਆਂ? ਨਹੀਂ, ਦਵਾਈਆਂ ਨਹੀਂ ਰੱਖੀਆਂ। ਜਿਸ ਵੇਲੇ ਅਸੀਂ ਘਰੋਂ ਕੱਢੀਆਂ ਨਾ ਜੀ। ਉਸ ਵੇਲੇ ਇਹਨਾਂ ਨੂੰ ਵੈਲਾਂ ਲਾਈਆਂ, ਟੀਕਿਆਂ ਦੀਆਂ, ਮੂੰਹ ਖੁਰ ਦੀ ਬਿਮਾਰੀ ਜਿਹੜੀ ਆਂਦੇ ਨੇ, ਚੌੜੇ ਮਾਰ ਆਂਦੇ ਜੀ, ਜੀ। ਉਹ ਲਾ ਦਿੱਤੀਆਂ। ਅੱਲਾਹ ਪਾਕ ਦਾ ਸ਼ੁਕਰ ਹੈ, ਹੁਣ ਖੈਰੀ ਮੇਰੀ ਫਿਰਦੀਆਂ ਨੇ। ਜੀ। ਜੇ ਕੋਈ ਮਸਲਾ ਬਣੇ ਤਾਂ ਵੀ ਜਿਹੜਾ ਅੱਡਾ ਨੇੜੇ ਹੋਇਆ ਉੱਥੋਂ ਕੋਈ ਟੀਕਾ ਲੈ ਤੇ ਆਪ ਲਾ ਦਿੱਤਾ, ਡਾਕਟਰ ਮਿਲ ਗਿਆ, ਉਹਨੂੰ ਮੰਗਾ ਤੇ। ਤੁਹਾਨੂੰ ਇੰਨੀਆਂ ਗਾਵਾਂ ਚੋਂ ਕਿੱਦਾਂ ਪਤਾ ਲੱਗਦਾ ਕਿ ਆਹ ਗਾਂ ਬਿਮਾਰ ਹੈ ਇਸ ਟਾਈਮ?
ਉਸੇ ਵਕਤ ਜੀ ਉਹ ਢਿੱਲੀ ਪੈ ਜਾਂਦੀ ਹੈ ਸਾਨੂੰ ਚਰਦਿਆਂ, ਹੁਣ ਇਹ ਚਰਦੀਆਂ ਫਿਰਦੀਆਂ ਹਨ, ਉਹਨੇ ਮਾੜਾ ਜਿਹਾ ਉਹਦੇ ਨਾਸਾਂ ਸੁੱਕ ਜਾਣੀਆਂ ਜਾਂ ਉਹਨੇ ਰੁਕਣਾ ਹੈ, ਉਸੇ ਵਕਤ ਸਾਨੂੰ ਪਤਾ ਚੱਲ ਜਾਣਾ ਵੀ ਇਹ ਬਿਮਾਰ ਹੈ। ਦੂਸਰਾ ਹੁਣ 300 ਫਿਰਦੀ, ਆਮ ਇੱਥੇ ਤੈਨੂੰ ਵਿਖਾ ਦੇਣੇ, ਤੂੰ ਨਹੀਂ ਪਛਾਣਨੀ। ਸਾਡੇ ਇਥੋਂ ਇੱਕ ਨਿੱਕੀ ਜੀ ਜਿਹੜਾ ਨਿੱਕਾ ਫਾਲੇ ਨਾ ਵੀ ਆਮ ਦਿਸਦਾ ਵੀ ਨਹੀਂ, ਉਹ ਕੱਢ ਲਓ। ਜ਼ਿਆਦਾ ਲੇਟ ਅਸੀਂ ਹੋਏ ਤਾਂ ਘੰਟੇ ਬਾਅਦ ਅਸੀਂ ਸੰਭਾਲ ਲਵਾਂਗੇ ਵੀ ਆਹ ਸਾਡਾ ਡੰਗਰ ਕੋ ਨਹੀਂ ਵੇ। ਠੀਕ ਆ। ਅਗਰ ਭਾਈ ਮੁਖਤਿਆਰ ਦੁੱਧ ਦੀ ਗੱਲ ਕੀਤੀ ਜਾਵੇ, ਮਾਸ਼ਾਅੱਲਾ 300 ਗਾਵਾਂ ਤੁਹਾਡੇ ਕੋਲ, ਕਿੰਨੀਆਂ ਗਾਵਾਂ ਦੁੱਧ ਦੇ ਰਹੀਆਂ ਇਸ ਟਾਈਮ? ਇਸ ਟਾਈਮ ਸਾਡੀਆਂ ਗਾਵਾਂ ਦੁੱਧ ਦੇ ਰਹੀਆਂ ਨੇ। ਇਹਨਾਂ ਗਾਵਾਂ ਦੇ ਵਿੱਚ ਆ ਜਿਹੜੀਆਂ ਫਿਰਦੀਆਂ ਨਾ, ਇਹਨਾਂ ਦੇ ਵਿੱਚ 10 ਗਾਵਾਂ ਸਿਰਫ ਦੁੱਧ ਦੇ ਰਹੀਆਂ ਇਸ ਟਾਈਮ। ਬਾਕੀ ਦੀਆਂ ਵਿੱਚੋਂ ਜਿਹੜੀਆਂ ਲਿਆਰੇ ਬੱਚਿਆਂ ਵਾਲੀਆਂ ਨੇ ਨਾ, ਉਹ ਟਾਲੀਆਂ ਹੋਈਆਂ, ਉਹ ਲਹਿਦਾ ਪਿੱਛੇ ਬੰਨ ਮੋੜ ਤੇ ਖੜੀਆਂ। ਅੱਛਾ ਅੱਛਾ, ਇਹਦੇ ਤੋਂ ਇਲਾਵਾ? ਇਹਨਾਂ ਤੋਂ ਇਲਾਵਾ। ਅੱਛਾ ਅੱਛਾ, ਇਹਨਾਂ 'ਚ ਸਿਰਫ 10 ਕ ਦੁੱਧ ਦੇਣ ਵਾਲੀ? ਉਹ ਆਦੇ ਪੀਣ ਪੂਣ ਵਾਸਤੇ ਅਸੀਂ ਇਹਨਾਂ ਦੇ ਵਿੱਚ ਲਈ ਫਿਰਨੇ। ਉਹ ਆਈਆਂ ਅਸੀਂ ਬੰਦੇ ਆ ਥੋੜੇ, ਤੇ ਉਹ ਜਿਆਦੀਆਂ ਗਾਵਾਂ ਇਕੱਠੀਆਂ ਕੀਤੀਆਂ, ਉਹ ਬੱਚੇ ਮੋੜ ਵੱਖਰੇ, ਇੱਕ ਬੰਦਾ 2 ਬੰਦੇ ਬੱਚਿਆਂ ਨਾਲ ਰਹਿਣੇ ਪੈਂਦੇ, ਅਸੀਂ ਬੰਦੇ ਥੋੜੇ। ਅੱਛਾ ਭਾਈ ਮੁਖਤਿਆਰ, ਜਿਹੜੀ ਗਾਂ ਸੂ ਪੈਂਦੀ ਹੈ ਤੁਹਾਡੀ ਮਤਲਬ ਇੱਥੇ ਵੱਢ ਦੇ ਵਿੱਚ, ਉਹਦੇ ਵਾਸਤੇ ਤੁਸੀਂ ਕੀ ਇਕਦਾਮਾਤ ਕਰਦੇ ਹੋ? ਉਹ ਜੀ ਘੰਟਾ 2 ਗਾਂ ਉੱਤੇ ਆਦੇ ਬੱਚੇ ਦੇ ਖੜੀ ਰਹਿੰਦੀ, ਉਹਨੂੰ ਚਾਟ ਚੁੱਟ ਤੇ ਸਕਾ ਦੇਵੇਗੀ। ਉਦੋਂ ਬਾਅਦ ਜਿੱਥੇ ਹੁਣ ਵੀ ਆ ਨਾਲ ਪਿੰਡ ਏ, ਅਸੀਂ ਇੱਥੇ ਰਾਤ ਰਹਿਣਾ, ਉਹਨੂੰ ਚੱਕ ਤੇ ਮੋਢਿਆਂ ਤੇ ਪਾ ਲਿਆ, ਉੱਥੇ ਜਾਂਦੇ ਰਹੇ ਰਾਤ। ਉਹਨੇ ਦੁੱਧ ਪੀਤਾ, ਸਵੇਰੇ ਉਹ ਮਾਂ ਦੇ ਨਾਲ ਟੁਰਨ ਫਿਰਨ ਵਾਲਾ ਹੋ ਜਾਵੇਗਾ। ਮੈਂ ਕਈ ਗਾਵਾਂ ਵਾਲੇ ਦੇਖੇ, ਉਹਨਾਂ ਦੇ ਬੱਚੇ ਨਾਲ ਨਹੀਂ ਹੁੰਦੇ ਤੇ ਉਹ ਪਿੱਛੇ ਛੱਡਿਆ ਹੁੰਦੇ ਆ, ਤੇ ਸ਼ਾਮ ਨੂੰ ਫਿਰ ਉੱਥੇ ਚਲੇ ਜਾਂਦੇ ਆ। ਤੁਸੀਂ ਵੀ ਇਦਾਂ ਕਰਦੇ ਆ, ਤੁਸੀਂ ਬੱਚਾ ਨਾਲ ਚੱਕੀ ਫਿਰਦੇ ਆ? ਨਹੀਂ, ਬੱਚਾ ਅਸੀਂ ਜਿੱਥੇ 2 ਦਿਨ ਰਹਿਣਾ ਉੱਥੇ ਪਿੱਛਾ ਛੱਡਿਆ ਨਹੀਂ, ਜਿੱਥੇ ਨਹੀਂ ਰਹਿਣਾ ਤਾਂ ਗਾਈ ਦੇ ਨਾਲ ਹੀ ਛੱਡ। 300 ਗਾਂ ਵਾਸਤੇ ਕਿੰਨੇ ਬੰਦੇ ਤੁਸੀਂ? ਅਸੀਂ ਬੰਦੇ ਆ 6। ਤੁਸੀਂ ਆਪਣੇ ਖਾਨਦਾਨ ਚੋਂ ਜਾਂ ਬੰਦੇ ਰੱਖੇ ਆ? ਨਹੀਂ, ਆਪਣੇ ਸਾਰੇ ਆਪ ਫਿਰਨੇ ਆ। ਅੱਛਾ ਅੱਛਾ। ਅਗਰ ਕੋਈ ਇਹ ਕੰਮ ਕਰਨਾ ਚਾਹਵੇ, ਗਾਵਾਂ ਦਾ ਇਸ ਤਰ੍ਹਾਂ ਚਲਾਉਣਾ ਚਾਹਵੇ, ਤੇ ਤੁਸੀਂ ਸਾਲ ਦਾ ਕੀ ਮੁਨਾਫਾ ਕਮਾਉਂਦੇ ਹੋ ਤਕਰੀਬਨ? ਸਾਲ ਦਾ ਅਸੀਂ ਮੁਨਾਫਾ ਕਮਾਨੇ, ਉਹਨੂੰ ਜਿਹੜਾ ਤਨਖਾਹ ਅਸੀਂ ਦੇਨੇ 15,000 ਮਹੀਨਾ ਬੰਦੇ ਨੂੰ। ਨਹੀਂ ਤੁਸੀਂ ਆਪਣਾ ਜ਼ਾਤੀ ਜਿਹੜਾ ਆਪਣਾ ਕਿੰਨਾ ਬਚਿਆ? ਅੱਲਾਹ ਪਾਕ ਦਾ ਸ਼ੁਕਰ ਹੈ, ਸਾਨੂੰ ਤਾਂ ਬੜਾ ਬਚਦਾ ਹੈ। ਯਾਨੀ ਕੋਈ ਬਾਹਰਲੇ ਮੁਲਕ ਜਾਣ ਦੀ ਕੋਈ ਜ਼ਰੂਰਤ ਨਹੀਂ ਹੈਗੀ? ਉਹ ਸਾਡਾ ਬਾਹਰਲਾ ਮੁਲਕ ਇੱਥੇ ਹੀ ਹੈ। ਅੱਛਾ ਅੱਛਾ, ਬਾਹਰਲਾ ਮੁਲਕ ਇੱਥੇ ਮਾਸ਼ਾਅੱਲਾ ਕਾਫੀ ਯਾਨੀ ਬੱਚੇ ਕਾਫੀ। ਤੇ ਜਿਹੜਾ ਕੋਈ ਬਾਹਰਲੇ ਗਾਵਾਂ ਦਾ ਕੰਮ ਇਦਾਂ ਦਾ ਕਰਨਾ ਚਾਹੁੰਦਾ, ਉਹਨੂੰ ਕੀ ਮਸ਼ਵਰਾ ਦੇਵੋਗੇ? ਉਹ ਖੁਦ ਮਾਲਕ ਆਪ ਨਾਲ ਚਰਾਵੇ ਜਾਂ ਬੰਦੇ ਰੱਖੇ? ਮਾਲਕ ਚਰਾਵੇ। ਜਿਹੜੇ ਬੰਦੇ ਨੇ ਨਾ, ਬੰਦੇ ਬੱਚਤ ਨਹੀਂ ਦਿੰਦੇ। ਬੰਦੇ ਚਰਾ ਲਿਆ ਤੇ ਚਰਾ ਲਿਆ, ਨਾ ਚਰਾ ਲਿਆ ਭੁੱਖੇ ਲਿਆਂ ਤੇ। ਤੁਹਾਡੇ ਸਾਹਮਣੇ ਬੰਦਿਆਂ ਨੇ ਡੈਰੀਆਂ ਖੋਲੀਆਂ ਹੋਈਆਂ ਨੇ, ਵਿੱਚ ਬਲੈਤਨਾ ਗਾਈ ਰੱਖੀਆਂ ਹੋਈਆਂ ਫਾਰਮਾਂ 'ਚ, ਬੜੀ ਗਾਂ 4-4 ਲੱਖ ਤਾਈਂ ਗਾਂ ਰੱਖੀ। ਬਿਲਕੁਲ। ਉਹਨਾਂ ਨੂੰ ਬੱਚਤ ਉਤੀ ਕੋ ਨਹੀਂ ਜਿੰਨੀ ਬੱਚਤ ਸਾਨੂੰ। ਤੁਹਾਨੂੰ ਤੁਹਾਡੇ ਇੱਕ ਤੇ ਪੱਠੇ ਨਹੀਂ ਪਾਉਣੇ ਪੈਂਦੇ, ਪੱਠੇ ਤੁਸੀਂ। ਅੱਛਾ, ਪੱਠਿਆਂ ਤੋਂ ਗੱਲ ਮੈਂ ਲੈ ਕੇ ਅੱਗੇ ਚੱਲਾਂ ਕਿ ਅਗਰ ਕਿਸੇ ਜ਼ਿਮੀਂਦਾਰ ਦੇ ਪੱਠੇ ਕੋਈ ਖਾ ਲੈਂਦਾ ਤੁਹਾਡਾ ਜਾਨਵਰ, ਤੇ ਉਹਦੇ ਹਵਾਲੇ ਨਾਲ ਅਗਰ ਜ਼ਿਮੀਂਦਾਰ ਤੁਹਾਡੇ ਨਾਲ ਕੋਈ ਬਹਿਸ ਕਰੇ, ਤੁਸੀਂ ਉਹਨੂੰ ਕੀ ਫਿਰ? ਉਹਨੂੰ ਅਸੀਂ ਆਨੇ ਵੀ ਜਿਸਲੇ ਉਹ ਜ਼ਿਮੀਂਦਾਰ ਦਾ ਕੋਈ ਨੁਕਸਾਨ ਵੀ ਰਾਤੀ ਸੌਂ ਗਏ, ਹੁਣ ਸਾਰੇ ਦਿਨ ਦੇ ਥੱਕੇ ਹੋਏ, ਰਾਤ ਸੌਂ ਗਏ, ਨਹੀਂ ਪਤਾ ਲੱਗਿਆ, ਡੰਗਰ ਠੀਜੇ ਕਿੱਲਾ ਖਾ ਗਈਆਂ ਜਾਂ 2 ਖਾ ਗਈਆਂ, ਵੀ 300 ਗਾਂ ਅੱਗੇ ਕਿੱਲਾ 2 ਕੀ ਸ਼ੈ ਪੱਠੇ? ਬਿਲਕੁਲ ਕੁਛ ਵੀ ਨਹੀਂ। ਉਹ ਖਾ ਗਈਆਂ, ਸਵੇਰੇ ਉਹਨੇ ਮਾਲਕ ਨੇ ਆ ਕੇ ਵੜਨਾ ਤਾਂ ਹੈ, ਅਸੀਂ ਲੁਕ ਤਾਂ ਸਕਦੇ ਨਹੀਂ। ਉਹਨੇ ਆਇਆ ਵੜਨਾ ਹੈ, ਉਹਦੀ ਪਹਿਲਾਂ ਤਾਂ ਕਰਨੀ ਹੈ ਮਿੰਨਤ। ਅੱਛਾ, ਵੀ ਮੀਆਂ ਪਰਦੇਸੀ ਬੰਦੇ ਸਾਡੀ ਮਿਹਰਬਾਨੀ ਕਰ, ਤੇ ਸਾਥੋਂ ਨੁਕਸਾਨ ਹੋ ਗਿਆ, ਵੀ ਗਲਤੀ ਹੈ ਸਾਡੀ, ਨੀਂਦਰ ਆ ਗਈ। ਜੋ ਮੰਨ ਜਾਵੇ ਤਾਂ ਉਹਦੀ ਮਿਹਰਬਾਨੀ, ਜੇ ਨਾ ਮੰਨੇ ਤਾਂ ਉਹਨੂੰ ਆਖੀਂਦਾ ਮੀਆਂ ਜਿਹੜੇ ਤੇਰੇ ਬਣਦੇ, ਤੇਰਾ ਲੱਖ ਦਾ ਕਿੱਲਾ ਹੈ, 50 ਦਾ, ਉਹਦੇ ਆ ਪੈਸੇ ਲੈ ਲੈ। ਤੁਹਾਡੇ ਕੋਲ 300 ਗਾਂ ਮਾਸ਼ਾਅੱਲਾ, ਇਹ ਤੋਂ ਇਲਾਵਾ ਤੁਸੀਂ ਕਹਿੰਦੇ ਅਸੀਂ ਠਹਿਰਾਈਆਂ ਕਿਸੇ ਜਗ੍ਹਾ ਤੇ, ਉਹ ਕਿੰਨੀਆਂ ਵਾ? ਉਹ ਜੀ 50 ਹੈ। 350 ਗਾਂ ਟੋਟਲੀ? 350। ਤੇ ਤੁਸੀਂ ਭਾਵਲ ਨਗਰ ਇੱਕ ਵੱਡਾ ਡੇਅਰੀ ਫਾਰਮ ਬਣਾਓ, ਕੁਛ ਚੰਦ ਕੋਈ 100 ਗਾਂ ਵੇਚੋ, ਤੇ ਖੁੱਲਾ ਡੁੱਲਾ ਉੱਥੇ ਬਹਿ ਕੇ ਤੁਸੀਂ ਇੱਥੇ ਯਾਨੀ ਕਦੀ ਜ਼ਿਮੀਂਦਾਰਾਂ ਦੇ ਝਿੜਕੇ ਸੁਣਦੇ ਆ ਜਾਂ ਤੁਸੀਂ ਰੋਡਾਂ 'ਚ ਧੱਕੇ ਖਾਂਦੇ ਫਿਰਦੇ, ਮੈਂ ਕਹੂੰਗਾ, ਤੇ ਆਪਣੀ ਮਿਹਨਤ ਮਜ਼ਦੂਰੀ ਕਰਦੇ ਆ, ਰੁਲਦੇ ਆ, ਖੱਪਦੇ ਆ, ਉੱਥੇ ਬਹਿ ਕੇ ਤੁਸੀਂ ਇਹੀ 6 ਬੰਦੇ ਡੇਅਰੀ ਫਾਰਮ ਆਪਣਾ ਚਲਾਓ। ਉਹਦੇ ਵਿੱਚ ਸਰ ਜੀ ਉਹ ਚੱਸ ਨਹੀਂ ਹੈਗੀ? ਬੱਚਤ ਕੋ ਨਹੀਂ, ਚੱਸ ਕੋ ਨਹੀਂ। ਅੱਛਾ, ਹਾਂਜੀ, ਉਹਦੇ 'ਚ ਕੋਈ ਬੱਚਤ ਕੋ ਨਹੀਂ। ਸਾਡੇ ਖੁਦ ਪਿੰਡ ਦੇ ਵਿੱਚ, ਆਦੇ ਪਿੰਡ ਦੇ ਵਿੱਚ ਨਾ ਬੰਦੇ ਉਹ ਫਾਰਮ ਖੋਲਦੇ ਬੈਠੇ ਨੇ, ਕੋਈ ਬੱਚਤ ਨਹੀਂ। ਕਈਆਂ ਨੇ ਸਾਲ ਰੱਖ ਤੇ ਫਾਰਮ ਖਤਮ ਕਰਤੇ, ਕਈਆਂ ਨੇ 6 ਮਹੀਨਿਆਂ ਬਾਅਦ ਕਰਤੇ, ਵੀ ਉਹ ਨਹੀਂ ਕਾਮਯਾਬ ਹੋਏ। ਅਸੀਂ ਸਾਡੇ ਵੱਡੇ ਇਹ ਕਾਰੋਬਾਰ ਕਰਦੇ ਰਹੇ ਨੇ, ਉਤੋਂ ਅਸੀਂ ਜੰਮੇ ਪਲੇ ਸੁਰਤ ਸੰਭਲੀਏ ਤਾਂ ਅਸੀਂ ਸੋਟੀਆਂ ਚੱਕ ਤੇ ਇਸ ਕਾਰੋਬਾਰ ਤੇ ਅੱਲਾਹ ਪਾਕ ਦਾ ਸ਼ੁਕਰ ਹੈ ਕਾਮਯਾਬ ਹੈ ਅਸੀਂ। ਗਾਵਾਂ ਦੇ ਮੈਂ ਪਿੱਛੇ ਨਿਸ਼ਾਨ ਲੱਗੇ ਦੇਖੇ ਆ, ਉਹ ਨਿਸ਼ਾਨ ਕਾਦੇ ਨਾਲ ਲਾਉਣੇ, ਔਰ ਉਸ ਨਿਸ਼ਾਨ ਲਾਉਣ ਦੀ ਵਜ੍ਹਾ ਕੀ ਆ? ਉਹ ਜੀ ਨਿਸ਼ਾਨ ਲਾ ਨੇ ਸ਼ਰਗਿਆ ਲੈ ਤੇ ਉਹਦਾ ਇਸ ਤਰ੍ਹਾਂ 6 ਨੰਬਰ ਬਣਾਇਆ ਹੁੰਦਾ। ਅੱਛਾ, 6 ਨੰਬਰ ਬਣਾਇਆ? ਹਾਂਜੀ, ਇਹ 2 ਅਸੀਂ ਪੱਟ ਤੇ ਕਾਸਮ ਕਿਆਂ ਦਾ ਦਾਗ, 2 ਪੱਟ ਤੇ ਇੱਕ ਇੱਥੇ ਕੱਲੇ ਤੇ। ਇਹ ਕਾਸਮ ਕਿਆਂ ਤੁਸੀਂ ਕਿਹਾ, ਇਹਦਾ ਕੀ ਮਤਲਬ? ਇਹ ਜ਼ਾਤਾਂ ਨੇ ਨਾ ਆਪੋ ਆਪਣੀਆਂ। ਅੱਛਾ, ਉਹਦੇ ਭਾਵਲ ਨਗਰ ਜਿਹੜੀਆਂ, ਭਾਵਲ ਨਗਰ ਕਾਸਮ ਕੇ ਹੋ ਗਏ,
ਹੋਰ ਜਾਤਾਂ ਸਖੇਰੇ ਹੋ ਗਏ, ਅੱਛਾ। ਅੱਗੇ ਪਿੱਛੇ ਬੜੀਆਂ ਜਾਤਾਂ ਅੱਛਾ। ਬਲੋਚ ਨੇ ਸਹੀ ਸਹੀ ਤੇ ਇਹ ਹੁਣ ਲੱਗੇ ਹੋਏ ਨੇ ਨਾ ਨਿਸ਼ਾਨ, ਹੂੰ। ਇਹ ਸਾਡਾ ਡੰਗਰ ਲੁਕ ਨਹੀਂ ਸਕਦਾ, ਚੋਰੀ ਵੀ ਹੋ ਗਿਆ, ਆ ਚੋਰੀ ਵੀ ਇੱਥੇ ਫਿਰਨੇ ਰਾਤ ਗਵਾਚ ਬਰਾਤ ਗਿਆ ਜਿਹਨੂੰ ਕਹਿ ਲਓ ਹਾਂ, ਤੁਸੀਂ, ਗਵਾਚ ਗਿਆ ਤੇ ਇਹ ਲੱਭ ਜਾਵੇਗਾ ਸਾਨੂੰ, ਨਿਸ਼ਾਨ ਖਤਮ ਨਹੀਂ ਹੁੰਦਾ। ਇਹ ਖਤਮ ਨਹੀਂ ਹੁੰਦਾ, ਇਹ ਸਾੜ ਤੇ ਲਾਇਆ ਹੋਇਆ ਵੀ ਗਰਮ ਕਰਤੇ ਸਰਗਿਆ ਅੱਛਾ। ਤਪਾ ਤੇ, ਸਹੀ ਇਹ ਹੈ। ਜਦੋਂ ਖਾਲੀ ਲਵੇਗੀ ਤਾਂ ਇਹ ਖਤਮ ਹੋਵੇਗਾ, ਪਹਿਲਾਂ ਖਤਮ ਨਹੀਂ ਹੋ ਸਕਦਾ। ਬਹੁਤ ਸ਼ੁਕਰੀਆ ਸਰ, ਅੱਲਾਹ ਤੁਹਾਨੂੰ ਖੁਸ਼ ਰੱਖੇ, ਅੱਲਾਹ ਤੁਹਾਡੇ ਕਾਰੋਬਾਰ 'ਚ ਬਰਕਤ ਪਾਵੇ। ਦੁਆ ਕਰੋ ਜੀ। ਨਾਜ਼ਰੀਨ ਤੁਸੀਂ ਇੰਟਰਵਿਊ ਦੇਖਿਆ, ਉਮੀਦ ਆ ਕਿ ਤੁਹਾਨੂੰ ਬਹੁਤ ਜ਼ਿਆਦਾ ਇਹ ਪਸੰਦ ਆਇਆ ਹੋਵੇਗਾ। ਇਹ ਦੇਸੀ ਤਰੀਕੇ ਨਾਲ ਇਹਨਾਂ ਨੇ ਗਾਵਾਂ ਪਾਲ ਰੱਖੀਆਂ ਔਰ ਦੇਸੀ ਚੋਲਸਤਾਨੀ ਗਾਵਾਂ ਹਾਂਜੀ, ਚੋਲਸਤਾਨ। ਹਾਂਜੀ ਪਾਲ ਰੱਖੀਆਂ ਨੇ। ਮੈਨੂੰ ਬਹੁਤ ਮਜ਼ਾ ਆਇਆ ਇੰਟਰਵਿਊ ਕਰਨ ਦਾ। ਅਗਰ ਤੁਹਾਨੂੰ ਮਜ਼ਾ ਆਇਆ ਜਾਂ ਤੁਹਾਡੇ ਜ਼ਿਹਨ 'ਚ ਕੋਈ ਸਵਾਲ ਆ ਜਾਂ ਇਦਾਂ ਦੀਆਂ ਗਾਵਾਂ ਜਾਂ ਡੇਅਰੀ ਫਾਰਮ ਜਾਂ ਪੰਜਾਬ ਦੇ ਨਾਲ ਜੁੜਿਆ ਕਿਸੇ ਕਿਸਮ ਦਾ ਵੀ ਕਲਚਰ ਤੁਹਾਡੇ ਕੋਲ ਮੌਜੂਦ ਆ, ਮੇਰਾ ਥੱਲੇ ਨੰਬਰ ਚੱਲਦਾ ਪਿਆ 0304 6884414। ਇਹ ਤੇ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਆ। ਮੈਂ ਇਨਸ਼ਾਅੱਲਾ ਆਪਣੇ ਉਭਰਤਾ ਪੰਜਾਬ ਚੈਨਲ ਤੇ ਤੁਹਾਡੇ ਦੱਸੀ ਹੋਈ ਲੋਕੇਸ਼ਨ ਤੇ ਪੰਜਾਬ ਦੇ ਕਲਚਰ ਜੁੜੇ ਹੋਏ ਪੰਜਾਬ ਦੇ ਨਾਲ ਕਲਚਰ ਨੂੰ ਇਨਸ਼ਾਅੱਲਾ ਆਪਣੇ ਚੈਨਲ ਤੇ ਚਲਾਉਣ ਦੀ ਭਰਪੂਰ ਕੋਸ਼ਿਸ਼ ਕਰਾਂਗਾ। ਰੱਬ ਰਾਖਾ ਜੀ।